ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 12 ਦਸੰਬਰ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ, ਖਬਰ ਤੋਂ ਜ਼ਿਆਦਾ ਉਹ ਇੱਕ ਬਿਆਨ ਹੈ, ਲੇਕਿਨ ਬਿਆਨ ਬੜਾ ਖਤਰਨਾਕ ਹੈ। ਉਹ ਬਿਆਨ ਹੈ ਸੈਨੇਟਰ ਕਾਮਰਾਨ ਮੁਰਤਜ਼ਾ ਸਾਹਿਬ ਦਾ। ਉਹਨਾਂ ਨੇ ਆਖਿਆ ਵੀ ਅਸੀਂ ਵੀ ਹੁਣ ਇਸਲਾਮਾਬਾਦ ਆਉਣਾ ਹੈ ਧਰਨਾ ਜਲੂਸ ਲੈ ਕੇ। ਤੁਹਾਨੂੰ ਪਤਾ ਅੱਜ ਕੱਲ੍ਹ ਰੌਲਾ ਬਣਿਆ ਹੋਇਆ ਉਹ ਮਦਾਰਸ ਦਾ ਜਿਹੜਾ ਇੱਕ ਬਿੱਲ ਹੈ, ਔਰ ਉਹ ਦੱਸਣੇ ਤੁਹਾਨੂੰ ਵੀ ਉਹ ਰੌਲਾ ਕੀ ਹੈ, ਲੇਕਿਨ ਉਹਨਾਂ ਦਾ ਜਿਹੜਾ ਬਿਆਨ ਹੈ ਉਹ ਬਹੁਤ ਹੀ ਤੱਤਾ ਹੈ। ਉਹਨਾਂ ਆਖਿਆ ਵੀ ਅਸੀਂ ਆ ਰਹੇ ਇਸਲਾਮਾਬਾਦ ਧਰਨਾ ਲੈ ਕੇ, ਅਗਰ ਸਾਡੇ ਨਾਲ ਜੋ 26 ਨਵੰਬਰ ਨੂੰ ਪੀਟੀਆਈ ਦੇ ਨਾਲ ਕੀਤਾ ਉਹ ਕੰਮ ਅਗਰ ਤੁਸੀਂ ਸਾਡੇ ਨਾਲ ਕੀਤਾ ਤੇ ਅਸੀਂ ਤੁਹਾਡੇ ਨਾਲ ਉਹ ਕਰਾਂਗੇ ਜਿਹੜਾ ਸ਼ਾਮ ਦੇ ਵਿੱਚ ਬਸ਼ਰ ਅਲ ਅਸਦ ਦੇ ਨਾਲ ਹੋਇਆ। ਤੇ ਸਿੱਧੀ ਸਿੱਧੀ ਫਿਰ ਬੰਦੂਕ ਚੁੱਕਣ ਵਾਲੀ ਗੱਲ ਹੈ। ਸਿੱਧਾ ਸਿੱਧਾ ਕਾਮਰਾਨ ਮੁਰਤਜ਼ਾ ਸਾਹਿਬ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਬਸ਼ਰ ਅਲ ਅਸਦ ਸਾਹਿਬ ਦੇ ਨਾਲ ਮਲੇਸ਼ੀਆ ਬਣਾ ਕੇ ਲੋਕਾਂ ਬੰਦੂਕ ਚੁੱਕ ਕੇ ਬਗਾਵਤ ਕਰਕੇ ਲੜਾਈ ਕੀਤੀ ਸੀ, ਜੇ ਤੁਸੀਂ ਸਾਡੇ ਨਾਲ 26 ਨਵੰਬਰ ਵਾਲਾ ਕੰਮ ਕੀਤਾ ਤੇ ਕਾਮਰਾਨ ਮੁਰਤਜ਼ਾ ਸਾਹਿਬ ਨੇ ਫਿਰ ਆਖਿਆ ਵੀ ਤੁਹਾਡਾ ਉਹ ਹਾਲ ਕਰਾਂਗੇ ਜੋ ਬਸ਼ਰ ਅਲ ਅਸਦ ਦਾ ਹਾਲ ਹੋਇਆ। ਇਹ ਵੇਖਣ ਨੂੰ ਤੇ ਆਮ ਜੀ ਸਟੇਟਮੈਂਟ ਲੱਗਦੀ ਹੈ, ਲੇਕਿਨ ਇਹ ਬੜੀ ਵੱਡੀ ਸਟੇਟਮੈਂਟ ਹੈ। ਔਰ ਇਹ ਸਟੇਟਮੈਂਟ ਕਾਮਰਾਨ ਮੁਰਤਜ਼ਾ ਸਾਹਿਬ ਵਰਗਾ ਸਿਆਣਾ ਬੰਦਾ ਜਿਹੜਾ ਉਹ ਕਦੇ ਨਾ ਦੇਵੇ, ਅਗਰ ਉਹਨਾਂ ਨੂੰ ਪਤਾ ਨਾ ਹੋਵੇ ਕਿ ਇਹ ਪਹਿਲੀ ਗੱਲ ਤਾਂ ਇਹੋ ਜਿਹੀ ਹਮਾਕਤ ਕਰ ਸਕਦੇ ਨੇ, ਦੂਜੀ ਗੱਲ ਕਿ ਇਸ ਵੇਲੇ ਕਿੰਨੇ ਕਮਜ਼ੋਰ ਨੇ ਔਰ ਕਿੰਨੇ ਪ੍ਰੈਸ਼ਰ 'ਚ ਨੇ। ਤੇ ਇਸ ਲਈ ਸਹੀ ਵੇਲੇ ਤੇ ਸਹੀ ਸੱਟ ਮਾਰੀ ਹੈ ਕਾਮਰਾਨ ਮੁਰਤਜ਼ਾ ਸਾਹਿਬ ਨੇ। ਇਹਨਾਂ ਨੂੰ ਹਲਾਇਆ ਜਲਾਇਆ ਵੀ ਹੈ ਤੇ ਇਹਨਾਂ ਨੂੰ ਇਹ ਵੀ ਦੱਸਿਆ ਕਿ ਜੇ ਤੁਸੀਂ ਸਾਡੇ ਨਾਲ ਇਹ ਕੰਮ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਸਾਡੇ ਤੋਂ ਭੈੜਾ ਕੋਈ ਨਹੀਂ, ਔਰ ਅਸੀਂ ਵੀ ਤੁਹਾਡੇ ਨਾਲ ਜਿਹੜਾ ਉਹ ਇਹੀ ਕੰਮ ਕਰਾਂਗੇ। ਅੱਛਾ, ਇਹ ਗੱਲ ਤੇ ਹੋ ਗਈ। ਨਾਲ ਤੁਰੇ ਤੁਰੇ ਜਾਂਦੇ ਆ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਰੌਲਾ ਬਣਿਆ ਕੀ ਹੈ ਮਦਾਰਸ ਦੇ ਬਿੱਲ ਦਾ। ਰੌਲਾ ਇਸ ਤਰ੍ਹਾਂ ਹੈ ਕਿ ਤੁਹਾਨੂੰ ਪਤਾ ਪਾਕਿਸਤਾਨ 'ਚ ਬੜੇ ਸਾਰੇ ਮਦਾਰਸ ਨੇ, ਔਰ ਫਿਰ ਕੁਝ ਮਦਾਰਸ ਜਿਹੜੇ ਨੇ ਉਹ ਬੜੇ ਖਾਸ ਮੌਲਵੀਆਂ ਦੇ ਵੀ ਨੇ ਜਿਨ੍ਹਾਂ ਨੂੰ ਬਾਹਰੋਂ ਵੀ ਫੰਡਿੰਗ ਮਿਲਦੀ ਹੈ। ਔਰ ਕੁਝ ਸਾਰੇ ਮੌਲਵੀਆਂ ਦੀ ਗੱਲ ਨਹੀਂ ਕਰਦੇ, ਕੁਝ ਮੌਲਵੀ ਇਹੋ ਜਿਹੇ ਨੇ ਕਿ ਜਿਹੜੇ ਇੱਥੋਂ ਵੀ ਮਾਲ ਪਾਣੀ ਲੈ ਲੈਂਦੇ ਨੇ ਪਾਕਿਸਤਾਨ 'ਚੋਂ ਵੀ ਲੋਕਾਂ ਕੋਲੋਂ। ਉਹਦਾ ਜ਼ਾਹਿਰ ਉਹ ਕਾਲਾ ਪੈਸਾ ਹੁੰਦਾ ਹੈ, ਉਹਦਾ ਕੋਈ ਟੈਕਸ ਵੀ ਨਹੀਂ ਦਿੱਤਾ ਜਾ ਸਕਦਾ, ਉਹ ਕਿਤੇ ਡਿਕਲੇਅਰ ਵੀ ਨਹੀਂ ਕੀਤਾ ਜਾ ਸਕਦਾ। ਉਹਨੂੰ ਲੁਕਾਉਣ ਵਾਸਤੇ ਫਿਰ ਆਖ ਦਿੰਦੇ ਨੇ ਕਿ ਮੇਰੇ ਫਲਾਣੇ ਮਦਰਸੇ ਦੇ ਵਿੱਚ ਤੁਸੀਂ ਇੰਨਾ ਡੋਨੇਸ਼ਨ ਦੇ ਦਿਓ। ਲੋਕੀ ਜਾ ਕੇ ਉੱਥੇ ਉਹਨਾਂ ਡੋਨੇਸ਼ਨ ਦੇ ਦਿੰਦੇ ਨੇ ਤੇ ਉਹ ਹੁੰਦਾ ਮਦਰਸੇ ਦਾ ਡੋਨੇਸ਼ਨ ਹੈ, ਲੇਕਿਨ ਅਸਲ ਦੇ ਵਿੱਚ ਉਹ ਮੌਲਵੀ ਸਾਹਿਬ ਦਾ ਦਾ ਲੱਗ ਜਾਂਦਾ ਹੈ। ਸਾਰੇ ਮੌਲਵੀਆਂ ਦੀ ਗੱਲ ਨਹੀਂ ਕਰਦਾ, ਚੰਦ ਇਹੋ ਜਿਹਾ ਕੰਮ ਕਰਦੇ ਨੇ। ਇਸੇ ਤਰੀਕੇ ਨਾਲ ਬਾਹਰੋਂ ਵੀ ਜਿਹੜਾ ਪੈਸਾ ਆਉਂਦਾ ਉਹਦਾ ਵੀ ਕੋਈ ਹਿਸਾਬ ਕਿਤਾਬ ਨਹੀਂ ਦਿੰਦੇ। ਇਹ ਹੁਣ IMF ਨੇ ਤੇ ਉਹ ਜਿਹੜੀ ਗ੍ਰੇ ਲਿਸਟ ਫੈਟਫ ਵਗੈਰਾ, ਉਸ ਤੋਂ ਬਾਅਦ ਜਿਹੜੀ ਕਾਨੂੰਨ ਸਾਜ਼ੀ ਹੋਈ, ਉਹਨਾਂ ਨੇ ਕਿਹਾ ਜੀ ਹਰ ਪੈਸੇ ਦਾ ਹਿਸਾਬ ਇੱਥੇ ਦੇਣਾ ਪਏਗਾ। ਅਗਰ ਕਿਸੇ ਨੂੰ ਬਾਹਰੋਂ ਪੈਸੇ ਆਉਂਦੇ ਨੇ ਉਹ ਦੱਸੇ ਕਿ ਕਿਹਦੇ ਕੋਲੋਂ ਆਏ ਨੇ, ਕਿੰਨੇ ਡੋਨੇਸ਼ਨ ਦਿੱਤਾ ਹੈ, ਕਿੰਨੇ ਪੈਸੇ ਦਿੱਤੇ ਨੇ, ਕਾਹਦੇ ਵਾਸਤੇ ਦਿੱਤੇ ਨੇ। ਅਗਰ ਅੰਦਰੋਂ ਕੋਈ ਡੋਨੇਸ਼ਨ ਆਉਂਦਾ ਹੈ ਤਾਂ ਉਹਦੀ ਵੀ ਪੂਰੀ ਤਫਸੀਲ ਸਾਨੂੰ ਚਾਹੀਦੀ। ਹੁਣ ਇਸ ਵਜ੍ਹਾ ਤੋਂ ਜ਼ਿਆਦਾਤਰ ਮੌਲਵੀ ਹਜ਼ਰਾਤ ਜਿਹੜੇ ਨੇ ਉਹਨਾਂ ਨੇ ਡਾਂਗ ਚੁੱਕੀ ਹੈ ਕਿ ਅਸੀਂ ਇਹ ਕਿਸੇ ਸੂਰਤ ਵੀ ਤੁਹਾਨੂੰ ਇਨਫੋਰਮੇਸ਼ਨ ਨਹੀਂ ਦੇਣੀ। ਉਹਦੇ ਵਿੱਚ ਪੇਸ਼ ਫਜ਼ਲ ਰਹਿਮਾਨ ਸਾਹਿਬ ਨੇ ਤੇ ਇਹ ਟਾਸ ਹਕੂਮਤ ਦਾ ਪਿਆ ਹੋਇਆ ਫਜ਼ਲ ਰਹਿਮਾਨ ਸਾਹਿਬ ਨਾਲ ਤੇ ਹੁਣ ਵੇਖਨੇ ਅੱਗੋਂ ਬਣਦਾ ਕੀ ਹੈ। ਬਹਰਹਾਲ ਇਹ ਟਾਸ ਹੈ। ਇਹ ਜੇ ਬੈਕਗਰਾਊਂਡ ਜਿਹੜਾ ਮੈਂ ਤੁਹਾਨੂੰ ਦੱਸਣਾ ਸੀ ਕਿ ਇਹ ਮਦਰਸੇ ਦਾ ਮਾਮਲਾ ਹੈ ਕੀ। ਅਗਲੀ ਖਬਰ ਤੁਹਾਨੂੰ ਦੱਸਣੀ ਹੈ ਵੀ ਪਾਕਿਸਤਾਨ ਦੇ ਵਿੱਚ ਖਬਰ ਦੀ ਬਜਾਏ ਪ੍ਰੋਪੇਗੈਂਡਾ ਤੇ ਝੂਠ, ਤੇ ਲੰਡਨ ਦੇ ਵਿੱਚ ਉਹੀ ਬੰਦੇ ਜਿਹੜੇ ਖਬਰਾਂ ਦਿੰਦੇ ਨੇ। ਅਗਰ ਤੁਸੀਂ ਵੇਖਣਾ ਵੀ ਖਬਰ ਕੀ ਹੈ ਤੇ ਪ੍ਰੋਪੇਗੈਂਡਾ ਕੀ ਹੈ, ਤੇ ਪਾਕਿਸਤਾਨ 'ਚ ਕਿਉਂਕਿ ਡਰ ਨਹੀਂ ਹੈ ਉਹਨਾਂ ਨੂੰ ਕਿ ਸਾਨੂੰ ਕੋਈ ਪੁੱਛ ਲੇਗਾ, ਸਾਡੇ 'ਤੇ ਕੋਈ ਕੇਸ ਹੋ ਜਾਏਗਾ, ਤੇ ਪਾਕਿਸਤਾਨ ਦੇ ਵਿੱਚ ਜੋ ਉਹਨਾਂ ਦਾ ਦਿਲ ਕਰਦਾ ਜਾਂ ਜੋ ਉਹਨਾਂ ਨੂੰ ਚੌਧਰੀ ਨਿਜ਼ਾਮਦੀਨ ਆਂਦਾ ਵੀ ਇਹ ਲਿਖੋ, ਉਹ ਜੰਗ ਅਖਬਾਰ ਵਾਲੇ ਲਿਖ ਦਿੰਦੇ ਨੇ। ਔਰ ਜਦੋਂ ਤੁਸੀਂ ਲੰਡਨ ਜਾਂਦੇ ਹੋ, ਉਹਨਾਂ ਉਸੇ ਅਖਬਾਰ ਦਾ ਲੰਡਨ ਐਡੀਸ਼ਨ ਵੇਖਦੇ ਹੋ ਤੇ ਉੱਥੇ ਅਸਲ ਖਬਰ ਹੁੰਦੀ ਹੈ, ਉੱਥੇ ਝੂਠ ਕੱਟ ਮਾਰਦੇ ਨੇ। ਉਹਦੀ ਵਜ੍ਹਾ ਕੀ ਹੈ? ਕਿਉਂਕਿ ਉੱਥੇ ਪੁੱਛ ਪ੍ਰਤੀਤ ਹੋ ਜਾਣੀ ਹੈ, ਉੱਥੇ ਅਦਾਲਤ 'ਚ ਕੋਈ ਲੈ ਗਿਆ ਤੇ ਸਾਬਤ ਕਰਨੀ ਪੈਣੀ ਹੈ ਆਪਣੀ ਖਬਰ। ਇਸ ਲਈ ਉਹੀ ਅਖਬਾਰ ਹੈ, ਉਹੀ ਮਾੜੀਆਂ ਆਦਤਾਂ ਨੇ, ਪਰ ਲੰਡਨ ਦੇ ਵਿੱਚ ਖਬਰ ਦੇਣੀ ਹੈ ਤੇ ਪਾਕਿਸਤਾਨ ਦੇ ਵਿੱਚ ਜਿਹੜਾ ਉਹ ਪ੍ਰੋਪੇਗੈਂਡਾ ਕਰਨਾ ਹੈ। ਅੱਛਾ ਜੀ, ਨੂਨ ਲੀਗੀ ਰਹਿਨੁਮਾ ਨੇ, ਮੈਂ ਤੇ ਇਹਨਾਂ ਦੀ ਬੜੀ ਸਤਾਇਸ਼ ਕਰਦਾ ਕਿਉਂਕਿ ਇਹਨਾਂ ਨੂੰ ਜਿਸ ਵੇਲੇ 8 ਫਰਵਰੀ ਤੋਂ ਬਾਅਦ ਇਲੈਕਸ਼ਨ ਫਾਰਮ 47 ਦੇ ਉੱਤੇ ਬੜਿਆਂ ਸਾਰਿਆਂ ਲੋਕਾਂ ਨੂੰ ਜਿਤਾਇਆ ਗਿਆ ਸੀ ਝੂਠੇ ਤਰੀਕੇ ਨਾਲ, ਇਹਨਾਂ ਨੂੰ ਵੀ ਆਫਰ ਦਿੱਤੀ ਸੀ। ਡਾਕਟਰ ਨਿਸਾਰ ਚੀਮਾ, ਇਹ ਅਹਿਮਦ ਚੱਠਾ ਸਾਹਿਬ ਤੋਂ ਹਾਰੇ ਸਨ, ਇਹਨਾਂ ਨੂੰ ਵੀ ਆਫਰ ਦਿੱਤੀ ਸੀ ਤੁਹਾਨੂੰ ਫਾਰਮ 47 ਤੇ ਜਿਤਾ ਦਿੰਦੇ। ਇਹਨਾਂ ਆਖਿਆ ਨਹੀਂ ਜਨਾਬ, ਮੈਂ ਹਾਰ ਗਿਆ, ਅਹਿਮਦ ਚੀਮਾ ਜਿੱਤ ਗਿਆ ਤੇ ਮੈਂ ਉਹਦੇ ਹੱਕ ਦੇ ਵਿੱਚ ਸਰੈਂਡਰ ਕਰਨਾ, ਮੈਂ ਨਹੀਂ ਇਹ ਜਿੱਤਣਾ ਚਾਹੁੰਦਾ ਫਾਰਮ 47 ਦੇ ਉੱਤੇ। ਇਹ ਉਹ ਡਾਕਟਰ ਨਿਸਾਰ ਚੀਮਾ ਸਾਹਿਬ ਨੇ। ਸਤਾਇਸ਼ ਕਰਨੀ ਚਾਹੀਦੀ ਹੈ, ਭਾਵੇਂ ਬੰਦਾ ਕੋਈ ਵੀ ਨੂਨ ਲੀਗ 'ਚ ਹੋਵੇ, ਜਿਹੜਾ ਅਸੂਲ ਦੀ ਗੱਲ ਕਰੇ ਉਹਦੀ ਸਤਾਇਸ਼ ਕਰਨੀ ਚਾਹੀਦੀ। ਹੁਣ ਡਾਕਟਰ ਸਾਹਿਬ ਨੇ ਇੱਕ ਨਵਾਂ ਬਿਆਨ ਦਿੱਤਾ। ਉਹਨਾਂ ਕਿਹਾ ਕਿ ਸਿਆਸੀ ਜਮਾਤ ਨੂੰ ਮੁਲਕ ਦੁਸ਼ਮਣ ਤੇ ਇੰਤਸ਼ਾਰੀ ਟੋਲਾ ਕਹਿਣ ਨਾਲ ਮਸਾਇਲ ਹੱਲ ਨਹੀਂ ਹੋਣੇ। ਉਹਨਾਂ ਆਖਿਆ
ਇੱਕ ਸਿਆਸੀ ਜਮਾਤ, ਜ਼ਾਹਿਰ ਉਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਇੱਕ ਐਡੀ ਵੱਡੀ ਸਿਆਸੀ ਜਮਾਤ ਜਿਹੜੀ ਹੈ ਉਹਨੂੰ ਜਾਂ ਉਹਦੇ ਵੋਟਰ ਸਪੋਰਟਰਾਂ ਨੂੰ ਇੱਕ ਇੰਤਸ਼ਾਰੀ ਟੋਲਾ ਕਹਿਣ ਨਾਲ ਤੁਸੀਂ ਦਿਲ ਨੂੰ ਤੇ ਆਪਣੇ ਨੂੰ ਤਸੱਲੀ ਦੇ ਲੈਂਦੇ ਹੋ, ਲੇਕਿਨ ਕੀ ਪਾਕਿਸਤਾਨ ਦੇ ਮਸਲੇ, ਇਕੋਨਮੀ ਦੇ ਜਾਂ ਦੂਜੇ ਮਸਲੇ ਜਿਹੜੇ ਨੇ ਇਹਦੇ ਨਾਲ ਹੱਲ ਹੋ ਜਾਣੇ ਨੇ? ਉਹਨਾਂ ਕਹਿ ਨਹੀਂ ਹੋਣੇ। ਇਹ ਮਸਲੇ ਉਦੋਂ ਹੀ ਹੱਲ ਹੋਣੇ ਨੇ ਜਦੋਂ ਆਇਨ ਦੇ ਉੱਤੇ ਸਾਰਿਆਂ ਨੂੰ ਵਾਪਸ ਜਾਣਾ ਪੈਣਾ। ਇਹ ਬੜੀ ਸੋਹਣੀ ਉਹਨਾਂ ਗੱਲ ਕੀਤੀ ਹੈ, ਅਸੀਂ ਉਹਨਾਂ ਦੀ ਢੇਰ ਸਾਰੀ ਇਹਦੇ ਉੱਤੇ ਸਤਾਇਸ਼ ਕਰਦੇ ਹਾਂ। ਅੱਛਾ ਜੀ, ਅਗਲੀ ਖਬਰ ਬੜੀ ਡਾਢੀ ਹੈ। ਇਸ ਵੇਲੇ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹ ਤੁਹਾਨੂੰ ਪਤਾ ਬਹੁਤੇ ਨੇ। PIA ਦਾ ਪੱਠਾ ਵੀ ਇਸੇ ਤੋਂ ਬੈਠਾ ਵੀ ਉੱਥੇ ਅਸੀਂ ਬਹੁਤੀਆਂ ਭਰਤੀਆਂ ਕੀਤੀਆਂ ਹਨ। FBR ਦਾ ਵੀ ਇਹੀ ਕੰਮ ਹੈ। FBR ਦੇ ਵਿੱਚ ਸ਼ੱਬਰ ਜ਼ੈਦੀ ਸਾਹਿਬ ਨੇ ਆਖਿਆ ਸੀ ਕਿ FBR 'ਚ ਬੜੇ ਸਾਰੇ ਲੋਕ ਇਹ ਨੇ ਜਿਨ੍ਹਾਂ ਦਾ ਕੋਈ ਕੰਮ ਨਹੀਂ, ਉਹ ਦਫ਼ਤਰ ਆ ਕੇ ਇਹ ਬਹਿ ਕੇ ਸੋਚਦੇ ਨੇ ਵੀ ਮੈਂ ਪੈਸੇ ਕਿੱਥੋਂ ਖਾਣੇ ਨੇ ਔਰ ਕਿਸ ਤਰੀਕੇ ਨਾਲ ਕਿੱਥੋਂ ਰਿਸ਼ਵਤ ਲੈਣੀ ਹੈ। ਉਹਨਾਂ ਦਾ ਕਿਉਂਕਿ ਦਫ਼ਤਰ 'ਚ ਤੇ ਕੰਮ ਹੋਰ ਕੋਈ ਹੈ ਨਹੀਂ, ਬੰਦੇ ਇੰਨੇ ਜ਼ਿਆਦਾ ਭਰਤੀ ਕੀਤੇ ਨੇ ਕਿ ਉਹਨਾਂ ਦੀਆਂ ਜ਼ਿੰਮੇਵਾਰੀਆਂ ਕੋਈ ਨਹੀਂ। ਉਹ ਅਗਰ ਦਫ਼ਤਰ ਆਉਂਦੇ ਨੇ ਤਾਂ ਉਹਨਾਂ ਨੂੰ ਇੱਕ ਹੀ ਕੰਮ ਹੈ ਵੀ ਬਈ ਮੈਂ ਕਿਹਦੇ ਕੋਲੋਂ ਪੈਸੇ ਖਾਣੇ ਨੇ ਅਤੇ ਕਿਸ ਤਰ੍ਹਾਂ ਖਾਣੇ ਨੇ। ਉਹਨਾਂ ਆਖਿਆ ਇਹਨਾਂ ਲੋਕਾਂ ਨੂੰ ਅਗਰ ਤੁਸੀਂ ਘਰ ਵੀ ਘੱਲ ਦਿਓ ਨਾ, ਇਹਨਾਂ ਦੇ ਦਫ਼ਤਰ ਆਉਣ 'ਤੇ ਪਾਬੰਦੀ ਲਾ ਦਿਓ, ਮਤਲਬ ਇਹਨਾਂ ਦੇ ਕੋਲ ਜਿਹੜੀ ਤਾਕਤ ਹੈ ਦਫ਼ਤਰ ਦੀ, ਜਿਹੜੀ ਪੋਜੀਸ਼ਨ ਦੀ ਤਾਕਤ ਹੁੰਦੀ ਉਹ ਖੋਹ ਲਓ ਅਤੇ ਇਹਨਾਂ ਨੂੰ ਕਹੋ ਤੁਸੀਂ ਘਰ ਬੈਠੋ, ਅਸੀਂ ਤੁਹਾਨੂੰ ਘਰ ਬੈਠਿਆਂ ਤਨਖਾਹ ਦੇਵਾਂਗੇ ਮੁਫਤ ਦੇ ਵਿੱਚ। ਉਹਨਾਂ ਕਿਹਾ ਪਾਕਿਸਤਾਨ ਦੇ ਫਿਰ ਵੀ ਫਾਇਦੇ 'ਚ ਹੋ, ਕਿਉਂਕਿ ਜਦੋਂ ਇਹ ਦਫ਼ਤਰਾਂ 'ਚ ਆਉਂਦੇ ਨੇ ਅਤੇ ਜਿਹੜੀ ਕਾਰ ਉੱਥੇ ਕਰਦੇ ਨੇ ਆ ਕੇ, ਉਹ ਸਾਡੇ ਬਹੁਤੇ ਨੁਕਸਾਨ 'ਚ ਹੈ। ਇਹ ਪੈਸੇ ਲੈ ਲੈਣ, ਜਿਵੇਂ ਆਉਂਦੇ ਨੇ ਵੀ ਕੋਈ ਬੰਦਾ ਭੈੜਾ ਗਾਉਂਦਾ ਹੋਵੇ ਨਾ ਤਾਂ ਉਹਨੂੰ ਆਉਂਦੇ ਨੇ ਵੀ ਤੂੰ ਚੁੱਪ ਕਰਨ ਦੇ ਕਿੰਨੇ ਪੈਸੇ ਲਏਗਾ, ਵੀ ਨਾ ਗਾ ਤੂੰ, ਤੈਨੂੰ ਚੁੱਪ ਨੂੰ ਹੀ ਪੈਸੇ ਦੇ ਦੇਣੇ, ਕਿੰਨੇ ਲਏਗਾ। ਉਹੀ ਸ਼ੱਬਰ ਜ਼ੈਦੀ ਸਾਹਿਬ ਨੇ ਵੀ ਕਿਹਾ ਸੀ ਵੀ ਇਹਨਾਂ ਨੂੰ ਘਰ ਬਾਹ ਦਈਏ। ਹੁਣ ਉਹੋ ਜਿਹੀ ਸੂਰਤ ਹਾਲ ਜਿਹੜੀ ਹੈ ਨਾ, ਉਹ IMF ਔਰ ਦੂਜੇ ਜਿਹੜੇ ਅਦਾਰੇ ਨੇ ਉਹਨਾਂ ਦੇ ਮਸ਼ਵਰਿਆਂ ਦੇ ਉੱਤੇ ਉਹੋ ਜਿਹੀ ਸਿਚੁਏਸ਼ਨ ਡਿਵੈਲਪ ਹੁੰਦੀ ਹੋ ਰਹੀ ਹੈ ਇਸ ਵੇਲੇ। ਉਹ ਇਹ ਹੈ ਕਿ ਜਿਹੜੇ ਸਰਕਾਰੀ ਮੁਲਾਜ਼ਮੀ ਨੇ ਉਹਨਾਂ ਦੀ ਰਿਟਾਇਰਮੈਂਟ ਦੀ ਉਮਰ ਜਿਹੜੀ ਹੈ ਨਾ ਉਹ 55 ਸਾਲ ਕਰ ਦਿਓ। ਇਹ ਮਸ਼ਵਰਾ ਆਇਆ। ਜਿਸ ਵੇਲੇ ਮਸ਼ਵਰਾ ਆਇਆ ਤੇ ਸ਼ਹਿਬਾਜ਼ ਸ਼ਰੀਫ ਸਾਹਿਬ ਡਰ ਗਏ। ਉਹਨਾਂ ਕਿਹਾ ਯਾਰ ਹੁਣੇ ਹੀ ਤੇ ਉਮਰਾਂ ਵਧਾਈਆਂ ਨੇ ਜਨਰਲ ਸਾਹਿਬ ਦੀਆਂ ਤੇ ਸਾਰਿਆਂ ਦੀਆਂ, ਕਿਤੇ ਉਹ ਇਹ ਨਾ ਸਮਝ ਲੈਣ ਵੀ ਸਾਡੇ ਬਾਰੇ ਤੇ ਫਿਰ ਸਾਨੂੰ ਨਾ ਟੰਬਾ ਫਿਰੇ। ਉਹਨਾਂ ਨੂੰ ਫਿਰ ਕਿਹਾ ਜੀ ਕਿ ਇਹਦੇ 'ਚ ਮੋਟਾ ਮੋਟਾ ਲਿਖੋ ਕਿ ਇਹ ਸਿਰਫ ਸਿਵਿਲੀਅਨ ਵਾਸਤੇ, ਮਤਲਬ ਹੈ ਜਿਹੜੀ ਉਮਰ 55 ਸਾਲ ਕਰਨੀ ਹੈ ਨਾ, ਇਹ ਸਿਰਫ ਸਿਵਿਲੀਅਨ ਦੀ ਕਰਨੀ ਹੈ, ਇਹਦੇ 'ਚ ਮਿਲਟਰੀ ਵਾਲਿਆਂ ਦੀ ਨਹੀਂ ਕਰਨੀ। ਇਹਨਾਂ ਨੂੰ ਕੋਈ ਪੁੱਛੇ ਬਈ ਕਿਉਂ? ਜਿਹੜੇ ਸਿਵਿਲੀਅਨ ਨੇ ਉਹ 55 ਸਾਲ ਦੇ ਵਿੱਚ ਕੀ ਬਹੁਤੇ ਬੁੱਢੇ ਹੋ ਜਾਂਦੇ ਨੇ ਤੇ ਮਿਲਟਰੀ ਵਾਲੇ ਘੱਟ ਹੁੰਦੇ, ਮਤਲਬ ਕੀ ਵਜ੍ਹਾ ਹੈ? ਲੇਕਿਨ ਰੱਬ ਨੇੜੇ ਕਿ ਕਸੂਨ ਨੇੜੇ, ਉਹੀ ਗੱਲ ਹੈ। ਤੇ ਸ਼ਹਿਬਾਜ਼ ਸ਼ਰੀਫ ਸਾਹਿਬ ਦੀ ਹਕੂਮਤ ਹੁਣ ਇਸ ਪ੍ਰਪੋਜ਼ਲ ਦੇ ਉੱਤੇ ਕੰਮ ਕਰ ਰਹੀ ਹੈ। ਇਹ ਤੋੜ ਨਹੀਂ ਚੜਨਾ। ਉਹਦੀ ਵਜ੍ਹਾ ਇਹ ਕਿ ਜਿਹੜੇ ਬਿਊਰੋਕਰੇਟ ਨੇ ਉਹ ਕਿਉਂ ਘਰ ਜਾਣਗੇ 55 ਸਾਲ 'ਚ? ਉਹ ਆਖਣਗੇ ਜਿਵੇਂ ਉਹਨਾਂ ਨੂੰ ਐਕਸਟੈਂਸ਼ਨ ਦਿੱਤੀ ਸਾਨੂੰ ਵੀ ਦਿਓ, ਸਮਝਦੇ ਹੋ ਨਾ, ਉਹ ਵੀ ਵਧਵਾਉਣਗੇ ਆਪਣੀ ਉਮਰ। ਲੇਕਿਨ ਇਸ ਵੇਲੇ ਇਸ ਗੱਲ ਦੇ ਉੱਤੇ ਗੌਰ ਕੀਤਾ ਜਾ ਰਿਹਾ ਹੈ ਕਿ ਜਿਹੜੇ ਸਿਵਿਲੀਅਨ ਅਫਸਰਾਨ ਨੇ, ਮੁਲਾਜ਼ਮੀਨ ਨੇ, ਉਹਨਾਂ ਨੂੰ 55 ਸਾਲਾਂ 'ਤੇ ਰਿਟਾਇਰ ਕਰੋ ਤਾਂ ਫੌਜ ਵਾਲਿਆਂ ਦੀ ਜਿਹੜੀ ਅਸੀਂ ਵਧਾਈ ਹੈ ਉਮਰ ਉੱਤੇ ਹੀ ਰਵੇ। ਤੇ ਇਹ ਖਬਰ ਹੈ ਜੀ। ਅਗਲੀ ਖਬਰ, ਅਫਕਾਰ ਅਲਵੀ ਸਾਹਿਬ ਨੇ ਇੱਕ ਬਹੁਤ ਹੀ ਖੂਬਸੂਰਤ ਨਜ਼ਮ ਉਹਨਾਂ ਦੀ ਹੋਰ ਸਰਫੇਸ ਹੋਈ ਹੈ। ਡਾਕਟਰ ਆਰਿਫ ਅਲਵੀ ਸਾਹਿਬ ਨੇ ਉਹ ਸ਼ੇਅਰ ਕੀਤੀ ਹੈ। ਉਹ ਤੁਹਾਡੇ ਨਾਲ ਅਸੀਂ ਪਹਿਲਾਂ ਸ਼ੇਅਰ ਕਰ ਲਈਏ, ਫਿਰ ਇਹਦੇ 'ਤੇ ਥੋੜ੍ਹਾ ਜਿਹਾ ਤਬਸਰਾ ਕਰਦੇ ਹਾਂ ਕਿ ਆਰਿਫ ਜਿਹੜਾ ਅਫਕਾਰ ਅਲਵੀ ਸਾਹਿਬ ਨੇ ਉਹਨਾਂ ਨਾਲ ਇਹਨਾਂ ਨੇ ਕੀਤਾ ਕੀ ਹੈ। ਇਹ ਸੁਣੋ ਜ਼ਰਾ। बताओ किसका हुक्म है कि तुम हमें अजाब दो, जवाब दो। बताओ किसका हुक्म है कि तुम हमें अजाब दो, जवाब दो। हमारे एक एक जख्म का हमें हिसाब दो, जवाब दो। जवाब दो जो लापता हैं जीते हैं कि मर गए कहाँ किए। जवाब दो जो लापता हैं जीते हैं कि मर गए कहाँ किए। बहुत बड़ी कतार है पुकार है, जवाब दो, जवाब दो। और हमारे देश में उलूम देने के उसूल किसने तय किए। हमारे देश में उलूम देने के उसूल किसने तय किए कि इस तरफ दो असलहा और उस तरफ किताब दो, जवाब दो। हरीफ देश का गुलाम कौन है, नमक हराम कौन है। हरीफ देश का गुलाम कौन है, नमक हराम कौन है। हमारा सब्र खत्म है, मजीद मत शराब दो, जवाब दो। और हमें भी ठन गई तो फिर हमारी चीख धाड़ बन गई तो फिर। हमें भी ठन गई तो फिर हमारी चीख धाड़ बन गई तो फिर। सो बेहतरी इसी में है कि तिश्ना लब को आब दो, जवाब दो।
लहू लहू तो हो चुके हो, सुरखरू तो हो मरो सो लड़ पड़ो। लहू लहू तो हो चुके हो, सुरखरू तो हो मरो सो लड़ पड़ो। हरीफ को भले जो तुम बसूरत हबाब दो, जवाब दो। ਅੱਛਾ ਜੀ, ਇਹਦੇ ਤੇ ਮੇਰਾ ਖਿਆਲ ਕੋਈ ਤਬਸਰਾ ਕਰਨ ਦੀ ਲੋੜ ਤੇ ਨਹੀਂ ਹੈ। ਇਹ ਤੇ ਤੁਹਾਡੇ ਆਪੇ ਸਾਹਮਣੇ ਹੀ ਹੈ ਸਾਰੀ ਗੱਲ। ਆਰਿਫ ਅਲਵੀ ਸਾਹਿਬ ਨੇ ਵੀ ਬੜਾ ਸੁਥਰਾ ਤਬਸਰਾ ਕਰ ਦਿੱਤਾ ਹੈ, ਤੇ ਅਫਕਾਰ ਅਲਵੀ ਸਾਹਿਬ ਦੇ ਜਿਹੜੇ ਲਫ਼ਾਜ਼ ਨੇ ਉਹ ਮੇਰਾ ਖਿਆਲ ਸਭ ਤੋਂ ਸੋਹਣਾ ਤੇ ਸੁਨੱਖਾ ਤਬਸਰਾ ਹੈ। ਔਰ ਇੱਥੋਂ ਤੁਹਾਨੂੰ ਇਹ ਵੀ ਸਮਝ ਆਉਂਦੀ ਹੈ ਕਿ ਜਿਹੜਾ ਬੰਦਾ ਵੀ ਸੱਚ ਬੋਲਦਾ, ਉਹ ਸ਼ਾਇਰ ਹੋਵੇ, ਉਹ ਭਾਵੇਂ ਜਰਨਲਿਸਟ ਹੋਵੇ, ਉਹਦੇ ਮਗਰ ਚੌਰੀ ਸਾਹਿਬ ਪੈ ਜਾਂਦੇ ਨੇ, ਉਹਦੀ ਆਵਾਜ਼ ਬੰਦ ਕਰਵਾਉਂਦੇ ਨੇ। ਇਸੇ ਤਰੀਕੇ ਨਾਲ ਅਫਕਾਰ ਅਲਵੀ ਦੇ ਕੋਲੋਂ ਵੀ ਧੱਕੇ ਦੇ ਨਾਲ ਇੱਕ ਬਿਆਨ ਅਲਫੀ ਲਿਖਵਾਇਆ ਗਿਆ ਔਰ ਆਖਿਆ ਗਿਆ ਵੀ ਆਇੰਦਾ ਤੂੰ ਇਹੋ ਜਿਹਾ ਕੰਮ ਨਹੀਂ ਕਰੇਗਾ, ਮਤਲਬ ਇਹੋ ਜਿਹੇ ਸ਼ੇਰ ਨਹੀਂ ਲਿਖੇਗਾ ਜਿਹਦੇ ਨਾਲ ਆਵਾਮ ਦੀ ਕੋਈ ਰੂਹ ਤਾਜ਼ਾ ਹੋਵੇ, ਜਾਂ ਆਵਾਮ ਗੁੱਸੇ 'ਚ ਆਵੇ, ਜਾਂ ਆਵਾਮ ਥੋੜ੍ਹੀ ਜਿਹੀ ਮੋਟੀਵੇਟ ਹੋਵੇ ਔਰ ਸਵਾਲ ਜਵਾਬ ਪੁੱਛਣਾ ਸ਼ੁਰੂ ਕਰੇ ਕਿ ਬਈ ਇਹ ਸਾਡੇ ਨਾਲ ਚੌਰੀ ਸਾਹਿਬ ਕਿਉਂ ਕਰ ਰਹੇ ਹੋ। ਅੱਛਾ ਜੀ, ਅਗਲੀ ਖਬਰ ਹੈ ਕਿ ਇਲੈਕਸ਼ਨ ਕਮਿਸ਼ਨ ਅੱਜ ਇਜਲਾਸ ਕਰ ਰਿਹਾ ਮਖਸੂਸ ਨਸ਼ਸਤਾਂ ਦੀ ਅਲਾਟਮੈਂਟ ਤੇ ਕੇਪੀ ਦੇ ਇੰਤਖਾਬਾਤ ਦਾ ਮਾਮਲਾ। ਸੈਨੇਟ ਦੇ ਜਿਹੜੇ ਇੰਤਖਾਬਾਤ ਨਹੀਂ ਹੋਏ, ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦੇ, ਨਤੀਜਾ ਪਾਕਿਸਤਾਨ ਤਹਿਰੀਕ ਇਨਸਾਫ ਦੇ ਖਿਲਾਫ ਹੀ ਆਉਣਾ ਹੈ, ਕਿਉਂਕਿ ਪਾਕਿਸਤਾਨ ਤਹਿਰੀਕ ਇਨਸਾਫ ਦੇ ਹੱਕ 'ਚ ਫੈਸਲਾ ਕਰਨ ਵਾਸਤੇ ਤੇ ਉਹਨਾਂ ਨੇ ਇਹ ਸਾਰੀ ਅਦਾਲਤ ਦੇ ਉੱਤੇ ਕਬਜ਼ਾ ਤੇ ਸਾਰਾ ਕੁਝ ਨਹੀਂ ਸੀ ਕੀਤਾ ਨਾ। ਜਿਹੜੀ 26ਵੀਂ ਤਰਮੀਮ ਕੀਤੀ ਹੈ, ਜੋ ਕੁਝ ਵੀ ਕੀਤਾ ਹੈ, ਉਹ ਜ਼ਾਹਿਰ ਹੈ ਉਹ ਸਾਰਾ ਗੰਦ ਜਿਹੜਾ ਹੈ ਉਹ ਇਸ ਲਈ ਮਾਰਿਆ ਕਿ ਇਹ ਕੰਮ ਕੁੰਝ ਲਈਏ ਤੇ ਤਹਿਰੀਕ ਇਨਸਾਫ ਦਾ ਜਿਹੜਾ ਹਿੱਸਾ ਉਹਨੂੰ ਵੀ ਖੋਹ ਲਈਏ। ਜਿਹੜੇ ਪਹਿਲਾਂ ਖੋਲ੍ਹੇ 8 ਫਰਵਰੀ 'ਚ, ਜਿਹੜਾ ਕੋਈ ਮਜ਼ੀਦ ਰਹਿ ਗਿਆ ਉਸ ਚੀਜ਼ ਨੂੰ ਵੀ ਖੋਹ ਲਈਏ। ਅੱਛਾ ਜੀ, ਅਗਲੀ ਖਬਰ ਬੜੀ ਇੰਟਰਸਟਿੰਗ ਹੈ। ਉਹ ख्वाजा ਮੁਹੰਮਦ ਆਸਿਫ ਸਾਹਿਬ ਦੇ ਮੌਜੂਦਾ ਬਿਆਨ ਨੇ ਜਨਰਲ ਫੈਜ਼ ਹਮੀਦ, ਲੈਫਟੀਨੈਂਟ ਜਨਰਲ ਫੈਜ਼ ਹਮੀਦ ਦੇ ਖਿਲਾਫ, ਕਿ ਉਹਨਾਂ ਦਾ ਕੋਰਟ ਮਾਰਸ਼ਲ ਕਰ ਦਿਓ ਤੇ ਉਹ ਬੜਾ ਬੁਰਾ ਆਦਮੀ ਸੀ ਤੇ ਉਹ ਇਹ ਸੀ ਤੇ ਉਹ ਸੀ। ਅੱਛਾ, ਜਦੋਂ ਉਹਨਾਂ ਕੋਲੋਂ ਕੋਈ ਪੁੱਛਦਾ ਹੈ ਕਿ ਕੀ ਜਨਰਲ ਬਾਜਵਾ ਵੀ ਨਾਲ ਸੀ, ਜ਼ਾਹਿਰ ਹੈ ਜਨਰਲ ਫੈਜ਼ ਇਕੱਲਾ ਤਾਂ ਨਹੀਂ ਕਰ ਸਕਦਾ ਨਾ, ਤੇ ਉਸ ਵੇਲੇ ਸੱਪ ਸੁੰਘ ਜਾਂਦਾ। ਇਹ ਮਾਜ਼ੀ ਦੇ ਵਿੱਚ ਵੇਖੋ ਇਹ ख्वाजा ਸਾਹਿਬ ਕੀ ਆਂਦੇ ਸਨ, ਇਹ ਜ਼ਰਾ ਸੁਣੋ। लोगों को जो है ना कोई जनरल बाजवा को मेरे ख्याल को लेखे थे, कोई उनको कोई इस किस्म की मिसकंसेप्शंस थी, या ऑब्वियसली उनका सेल्फ इंटरेस्ट जो था वो ओवरराइडिंग फैक्टर था, लेकिन वो ही थॉट कि इज बेटिंग ऑन द राइट हॉर्स। लेकिन लेटर ऑन जो है, नॉट लेटर ऑन बल्कि साल सवा साल के बाद ही 2019 में ही उन्होंने मुझे ऑफर किया गया है, मुझे जनरल फैज जो है उनके ससुर के घर मुझे मिले और उन्होंने कहा कि वी हैव हैड एनफ ऑफ हिम। नहीं, मैं ये अप्रैल 2019 की बात कर रहा हूँ, उस वक्त की मैं बात कर रहा हूँ जब इससे अच्छा दी थी हमने। और फिर आपने क्या कहा? तो ये हालात है इनके। कोई बंदा, कोई पाकिस्तान में नहीं दुनिया में कोई बंदा जो है ढूंढे जो इस शख्स पे बात करेगा। और जब जनरल फैज हमीद ने कहा कि हम कोई बाजार बंदा आ गए इसके साथ डील किया हो। इस आदमी से, तो आपने क्या कहा जी? जनरल फैज हमीद ने कहा कि हम बाजार आ गए इमरान खान साहब के हवाले से। जनरल फैज हमीद ने कहा कि बाजवा की के घर पूरी स्टोरी मैं आपको पूरी स्टोरी सुना देता हूँ, ये आधा मिनट भी नहीं लगेगा। 20 मिनट की ज्यादा मुलाकात थी। उन्होंने कहा जी कि आप क्या कर रहे हैं, जनरल बाजवा को एक्सटेंशन वगैरह दे रहे हैं। मैं जी दे रहे हैं, बिल्कुल हमने फैसला किया, हम वो देंगे, जो हमने दिया भी। उसके बाद उन्होंने कहा कि क्या आपका क्या कोई शराइत क्या है। मैंने कहा जी मुझे मेरी इंस्ट्रक्शंस ये है कि कोई शराइत नहीं है, हम कुछ भी नहीं चाहते, हम यहाँ पे कोई क्विड प्रो को के लिए नहीं मैं यहाँ आपके पास आया हुआ। तो उन्होंने कहा ये बहरहाल अगर वो एक अलग बात है, लेकिन वी हैव हैड एनफ ऑफ हिम। आप जून तक जो है पंजाब की हुकूमत लें और दिसंबर में जो है आप जो है वो फेडरल हुकूमत की तैयारी करें। मैंने कहा जी मेरे पास ऐसा कोई मैंडेट नहीं है कि मैं आपसे बात करूं, आप ये चीजें वेरीफाई कर सकते हैं। उस नशिस्त के अंदर जनरल आजम साहब भी तशरीफ रखते थे और जनरल फैज साहब, दोनों अल्लाह ताला उनको जिंदगी तंदुरुस्ती दे, आप डायरेक्टली भी उनसे पूछ सकते हैं कि इसके अलावा कोई बात नहीं। ਸੁਣ ਲਿਆ ਜੀ, ख्वाजा ਸਾਹਿਬ ਮਾਜ਼ੀ ਚਾਹੁੰਦੇ ਸਨ ਕਿ ਜਨਰਲ ਫੈਜ਼ ਹਮੀਦ ਜਿਹੜਾ ਹੈ ਉਹਨੇ 2019 'ਚ ਹੀ ਸਾਨੂੰ ਆਖ ਦਿੱਤਾ ਸੀ। ਹੁਣ ਫੈਜ਼ ਹਮੀਦ ਸਾਹਿਬ ਬੁਰੇ ਨੇ ਤੇ ਉਹਨਾਂ ਕੱਲਿਆਂ ਸਾਰੇ ਬੁਰੇ ਕੰਮ ਕੀਤੇ ਨੇ। ਉਦੋਂ ਸਾਨੂੰ ਇਹ ਮਾਜ਼ੀ ਦਾ ਬਿਆਨ ख्वाजा ਸਾਹਿਬ ਦਾ ਸਾਨੂੰ ਆਪ ਦੱਸਣ ਡਿਆ ਹੈ ਕਿ ਜਨਰਲ ਫੈਜ਼ ਇਹਨਾਂ ਦੇ ਨਾਲ ਮਿਲਿਆ 2019 'ਚ। ਮਿਲਿਆ ਕਿਹਦੀ ਇੰਸਟਰਕਸ਼ਨ ਤੇ? ਜਨਰਲ ਬਾਜਵਾ ਦੀ ਇੰਸਟਰਕਸ਼ਨ ਤੇ। ਕਾਹਦੇ ਵਾਸਤੇ? ਕਿ ਸਾਨੂੰ ਐਕਸਟੈਂਸ਼ਨ ਤੇ ਵੋਟ ਦਿਓਗੇ ਕਿ ਨਹੀਂ। ਇਹਨਾਂ ਆਖਿਆ ਦੇਵਾਂਗੇ, ਤੇ ਉਹਨਾਂ ਆਖਿਆ ਸਾਡੇ ਕੋਲੋਂ ਹੁਕੂਮਤ ਲੈ ਲਓ, ਅਸੀਂ ਤੁਹਾਨੂੰ ਦੇਣ ਨੂੰ ਤਿਆਰ ਹੈ। ਮਤਲਬ 2019 'ਚ ਹੀ ਇਮਰਾਨ ਖਾਨ ਕੋਲੋਂ ਹੁਕੂਮਤ ਖੋ ਕੇ ਅਸੀਂ ਤੁਹਾਨੂੰ ਦੇਣ ਨੂੰ ਤਿਆਰ ਹੈ। ख्वाजा ਮੁਹੰਮਦ ਆਸਿਫ ਸਾਹਿਬ ਮਾਜ਼ੀ 'ਚ ਸ਼ਾਜ਼ਿਬ ਖਾਨਦਾਦਾ ਦੇ ਪ੍ਰੋਗਰਾਮ 'ਚ ਆਪ ਗਵਾਹੀ ਦੇ ਚੁੱਕੇ ਨੇ। ਤੇ ਅੱਜ ਕੀ ਆਂਦੇ ਨੇ ਕਿ ਬਾਜਵੇ ਦਾ ਕੋਈ ਕਸੂਰ ਨਹੀਂ ਹੈ, ਸਾਰਾ ਕਸੂਰ ਫੈਜ਼ ਦਾ, ਫੈਜ਼ ਇਕੱਲਾ ਹੀ ਭੈੜਾ ਹੈ। ਉਦੋਂ ਫੈਜ਼ ਚੰਗਾ ਸੀ ਤੇ ਅੱਜ ਫੈਜ਼ ਭੈੜਾ। ਤੇ ਜੇ ਫੈਜ਼ ਭੈੜਾ ਹੈ ਤੇ ਫਿਰ ਫੈਜ਼ ਇਸ ਗੱਲ ਤੋਂ ਵੀ ਤਾਂ ਭੈੜਾ ਸੀ ਕਿ ਤੁਹਾਨੂੰ 2019 'ਚ ਗਵਰਨਮੈਂਟ ਆਫਰ ਕਰ ਰਹੇ ਸਨ। ਇਹਨਾਂ ਨੂੰ ਹੁਣ ਆਪ ਵੀ ਸਮਝ ਨਹੀਂ ਆਉਣ ਡਈ ਵੀ ਅਸੀਂ ਝੂਠ ਕਿਹੜਾ ਮਾਰਨਾ ਤੇ ਅਸੀਂ ਕਿਹੜੇ ਪਾਸੇ ਨੂੰ ਜਾਣਾ, ਕਿਉਂਕਿ ਜਿਹੜਾ ਝੂਠ ਮਾਰਦੇ ਨੇ ਉੱਥੋਂ ਫੜੇ ਜਾਂਦੇ ਨੇ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਚਾਈਨਾ ਤੋਂ ਰੱਖਨੇ। ਬਾਜੀ ਸਾਡੀ ਕਿਉਂਕਿ ਚਾਈਨਾ ਹੈ। ਹੁਣ ਚਾਈਨਾ ਦੇ ਵਿੱਚ ਰੋਜ਼ ਹੀ ਬਾਜੀ ਨੇ ਕੋਈ ਨਾ ਕੋਈ ਸ਼ਗੂਫੇ ਛੱਡਣੇ ਨੇ, ਰੋਜ਼ ਕੋਈ ਨਾ ਕੋਈ ਲਤੀਫੇ ਕਰਨੇ ਨੇ। ਲਤੀਫੇ ਕਰਨੇ ਨੇ ਤੇ ਖਬਰਾਂ ਵੀ ਰੋਜ਼ ਨਵੀਆਂ ਨਿਕਲਣੀਆਂ ਨੇ। ਹੁਣ ਬਾਜੀ ਨੇ ਇੱਕ ਨਵਾਂ ਬਿਆਨ ਦਾ ਗਿਆ ਔਰ ਬਿਆਨ ਇਹ ਕੀਤਾ ਕਿ ਜਿਹੜਾ ਪਾਕਿਸਤਾਨ ਦਾ IT ਸੈਕਟਰ ਹੈ ਨਾ, ਉਹ ਜਿਹੜਾ ਚਾਈਨਾ ਦੇ ਸਦਰ ਜ਼ੀ ਨੇ ਉਹਨਾਂ ਦੇ ਵਿਜ਼ਨ ਦੇ ਮੁਤਾਬਕ ਤਰੱਕੀ ਕਰਨ ਵਾਸਤੇ ਬਿਲਕੁਲ ਤਿਆਰ ਬੈਠਾ ਹੈ। ਨਾਲ ਜਿਹੜੀ ਅਗਲੀ ਸਟੇਟਮੈਂਟ ਬਾਜੀ ਨੇ ਦਿੱਤੀ ਹੈ ਨਾ, ਉਹ ਬੜੀ ਜ਼ਬਰਦਸਤ ਹੈ। ਉਹਨਾਂ ਕਿਹਾ ਅਹਿਲੇ ਚੀਨ ਸੇ ਉਨਸ ਮੇਰੇ ਖੂਨ में शामिल है।
ਵਾਹ 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 ਵਾਹ, ਮਾਸ਼ਾਅੱਲਾ ਮਾਸ਼ਾਅੱਲਾ। ਬਾਜੀ ਦਾ ਖੂਨ ਚੈੱਕ ਕਰੋ, ਇਹਦੇ 'ਚ ਕਿਹੜੀ ਕਿਹੜੀ ਸ਼ੈ ਸ਼ਾਮਿਲ ਹੈ। ਪਹਿਲਾਂ ਕਸ਼ਮੀਰ ਦੀ ਬੇਟੀ ਵੀ ਬਾਜੀ ਬਣ ਜਾਂਦੀ ਹੈ, ਪਤਾ ਨਹੀਂ ਬਾਜੀ ਕਿਹੜੇ ਮਤਲਬ ਜਿਹੜੇ ਥਾਂ ਤੇ ਜਾਂਦੀ ਹੈ ਉਹਨਾਂ ਦਾ ਉਨਸ ਜਿਹੜਾ ਉਹ ਬਾਜੀ ਦੇ ਖੂਨ ਦੇ ਵਿੱਚ ਸ਼ਾਮਿਲ ਹੋ ਜਾਂਦਾ ਵਾ। ਰੱਬ ਹੀ ਖੈਰ ਕਰੇ। ਬਾਜੀ ਜਿਹੜੀ ਹੈ ਉਹ ਹਰ ਇੱਕ ਨੂੰ ਮਾਮਾ ਹੀ ਬਣਾਉਣ ਦੇ ਚੱਕਰ 'ਚ ਰਹਿੰਦੀ ਹੈ ਜਿੱਥੇ ਵੀ ਜਾਂਦੀ ਹੈ। ਬਹਰਲ ਇਹ ਬਾਜੀ ਨੇ ਨਵਾਂ ਉੱਥੇ ਜਨਾਬ ਇੱਕ ਮੈਂ ਇਹ ਆਖਾਂਗਾ ਵੀ ਡਰਾਮਾ ਛੱਡਿਆ। ਅੱਛਾ ਜੀ, ਅਗਲੀ ਖਬਰ ਇਹ ਕਿ ਜਿਹੜੇ ਚੀਫ ਜਸਟਿਸ ਆਮਿਰ ਫਾਰੂਕ ਸਾਹਿਬ ਨੇ ਇਸਲਾਮਾਬਾਦ ਹਾਈ ਕੋਰਟ ਦੇ, ਉਹਨਾਂ ਨੇ ਜਿਹੜਾ ਇਹਤਜਾਜ ਦੇ ਉੱਤੇ ਤੋਹੀਨ ਅਦਾਲਤ ਦੀ ਕਾਰਵਾਈ ਸ਼ੁਰੂ ਕੀਤੀ ਹੈ। ਜਿਹੜਾ ਇਹਤਜਾਜ ਹੋਇਆ ਸੀ ਪਾਕਿਸਤਾਨ ਤਹਿਰੀਕ ਇਨਸਾਫ ਨੇ 26 ਨਵੰਬਰ ਨੂੰ ਕੀਤਾ, ਜਦੋਂ ਕਤਲੋ ਗਾਰਤ ਕੀਤੀ ਗਈ। ਹੁਣ ਜੱਜ ਸਾਹਿਬ ਕਹਿੰਦੇ ਨੇ ਕਿ ਮੈਂ ਤਾਂ ਸਾਦਾ ਜਿਹਾ ਆਰਡਰ ਕੀਤਾ ਸੀ ਕਿ ਅਮਨੋ ਅਮਾਨ ਨੂੰ ਬਹਾਲ ਰੱਖੋ, ਤੇ ਤੁਸੀਂ ਉਹ ਵੀ ਨਹੀਂ ਰੱਖਿਆ ਤੇ ਤਾਰੀਖ ਫਿਰ ਪਾਤੀ। ਜੱਜ ਸਾਹਿਬ ਇਸ ਤਰ੍ਹਾਂ ਨਹੀਂ, ਉੱਥੇ ਕਤਲੋ ਗਾਰਤ ਹੋਈ ਹੈ ਤੇ ਲਾਸ਼ਾਂ ਡਿੱਗੀਆਂ ਨੇ, ਔਰ ਤੁਹਾਡੇ ਆਰਡਰਾਂ ਤੋਂ ਬਾਅਦ ਹੀ ਹੋਇਆ ਸਾਰਾ ਕੁਝ। ਤੁਸੀਂ ਅਜੇ ਤੱਕ ਕਿਉਂ ਨਹੀਂ ਐਕਸ਼ਨ ਲਿਆ? ਤੁਸੀਂ ਕੋਈ ਜੁਡੀਸ਼ੀਅਲ ਇਨਕੁਆਇਰੀ ਕਿਉਂ ਨਹੀਂ ਕਰਾਈ? ਤੁਸੀਂ ਕਿਉਂ ਨਹੀਂ ਪਤਾ ਕੀਤਾ ਕਿ ਤੁਹਾਡੇ ਕੋਰਟ ਆਰਡਰਸ ਤੋਂ ਬਾਅਦ ਜਦੋਂ ਤੁਸੀਂ ਆਰਡਰ ਕਰਤਾ ਸੀ ਕਿ ਅਮਨੋ ਅਮਾਨ ਦਾ ਖਿਆਲ ਰੱਖਿਆ ਜਾਏ, ਤੇ ਫਿਰ ਇੰਜ ਕਾਨੂੰਨ ਤੋਂ ਬਾਲਾ ਉੱਥੇ ਗੋਲੀਆਂ ਕਿਸ ਤਰ੍ਹਾਂ ਚੱਲੀਆਂ ਤੇ ਲਾਸ਼ਾਂ ਕਿਸ ਤਰ੍ਹਾਂ ਡਿੱਗੀਆਂ? ਤੁਸੀਂ ਹੁਣ ਨੀਵੇਂ ਜਿਹੇ ਹੋ ਕੇ ਵਿੱਚੋਂ ਦੀ ਨਾ ਨਿਕਲੋ, ਤੁਸੀਂ ਨੀਵੇਂ ਜਿਹੇ ਹੋ ਕੇ ਆਪਣਾ ਦਾ ਨਾ ਵਿੱਚੋਂ ਲਾਓ। ਤੁਹਾਨੂੰ ਦੱਸਣਾ ਪੈਣਾ ਹੈ ਕਿ ਇਹ ਤੁਹਾਡੇ ਹੁਕਮ ਦੇ ਬਾਵਜੂਦ ਇਹਨਾਂ ਨੇ ਇਸ ਤਰ੍ਹਾਂ ਕੀਤਾ ਤੇ ਕਿਉਂ ਕੀਤਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ FIA ਦੇ ਸਾਈਬਰ ਕ੍ਰਾਈਮ ਵਿੰਗ ਨੂੰ ਸੋਸ਼ਲ ਮੀਡੀਆ ਦੇ ਜਰਾਇਮ ਦੇ ਖਿਲਾਫ ਕਾਰਵਾਈ ਦਾ ਇਖਤਿਆਰ ਮਿਲ ਗਿਆ। ਹੁਣ ਵੇਖੋ, ਇਹ ਤੁਹਾਨੂੰ ਡਰਾਉਣ ਦੇ ਤਰੀਕੇ ਨੇ। ਹਾਲਾਂਕਿ ਜਿਹੜਾ FIA ਦਾ ਸਾਈਬਰ ਕ੍ਰਾਈਮ ਵਿੰਗ ਹੈ ਉਹਦੇ ਕੋਲ ਪਹਿਲਾਂ ਤੋਂ ਹੀ ਇਖਤਿਆਰਾਤ ਹੈਗੇ ਨੇ। ਸਾਈਬਰ ਕ੍ਰਾਈਮ ਵਿੰਗ ਜਿਹੜਾ ਹੈ ਉਹ ਹੀ ਸੋਸ਼ਲ ਮੀਡੀਆ ਦੇ ਉੱਤੇ ਪਹਿਲਾਂ ਵੀ ਪਰਚੇ ਦਿੰਦਾ, ਪਹਿਲਾਂ ਵੀ ਲੋਕਾਂ ਦੀ ਤਫਤੀਸ਼ ਕਰਦਾ। ਲੇਕਿਨ ਹੁਣ ਫਿਰ ਤੁਸੀਂ ਸੋਚਦੇ ਹੋਵੋਗੇ ਵੀ ਇਹ ਨਵੇਂ ਸਿਰੇ ਖਬਰ ਕਿਉਂ ਦਿੱਤੀ ਕਿ ਉਹਨਾਂ ਨੂੰ ਇਖਤਿਆਰ ਦੇ ਦਿੱਤਾ? ਇਹ ਖਬਰ ਇਸ ਲਈ ਦਿੱਤੀ ਹੈ ਤਾਂ ਕਿ ਤੁਹਾਨੂੰ ਡਰ ਪਵੇ। ਤੁਹਾਨੂੰ ਡਰਾਉਣਾ ਚਾਹੁੰਦੇ ਨੇ ਕਿ ਤੁਸੀਂ ਸੋਸ਼ਲ ਮੀਡੀਆ ਤੇ ਵੀ ਇਹਨਾਂ ਦੇ ਖਿਲਾਫ ਆਵਾਜ਼ ਨਾ ਚੁੱਕੋ। ਚੌਧਰੀ ਸਾਹਿਬ ਨੂੰ ਆਜ਼ਾਦ ਆਵਾਜ਼ ਨਾਲ ਮਸਲਾ ਹੈ। ਜਿਹੜਾ ਬੰਦਾ ਵੀ ਆਜ਼ਾਦ ਆਵਾਜ਼ ਚੁੱਕਦਾ ਹੈ ਉਹ ਚੌਧਰੀ ਸਾਹਿਬ ਨੂੰ ਨਾਪਸੰਦ ਹੈ। ਇਸ ਲਈ ਚੌਧਰੀ ਸਾਹਿਬ ਕਹਿੰਦੇ ਨੇ ਕਿ ਲੋਕਾਂ ਨੂੰ ਡਰਾਓ। ਕਦੇ ਜਿਹੜੇ ਬਾਹਰ ਮੁਲਕ ਦੇ ਵਿੱਚ ਲੋਕੀ ਬੈਠੇ ਨੇ ਉਹਨਾਂ ਨੂੰ ਆਂਦੇ ਨੇ ਕਿ ਤੁਹਾਡੇ ਪਾਸਪੋਰਟ ਕੈਂਸਲ ਕਰ ਦੇਣੇ ਨੇ। ਉਹ ਬਹੁਤਿਆਂ ਦੇ ਕੋਲ ਤਾਂ ਪਾਸਪੋਰਟ ਹੈ ਹੀ ਨਹੀਂ, ਉਹਨਾਂ ਕੋਲ ਕਿਸੇ ਹੋਰ ਮੁਲਕ ਦੇ ਪਾਸਪੋਰਟ ਨੇ, ਤੁਸੀਂ ਕਿਹੜੇ ਕੈਂਸਲ ਕਰ ਦੇਣੇ ਨੇ? ਕਦੀ ਆਉਂਦੇ ਨੇ ਉਹਨਾਂ ਦੇ ਸ਼ਨਾਖਤੀ ਕਾਰਡ ਕੈਂਸਲ ਕਰ ਦੇਣੇ ਨੇ, ਕਦੀ ਕੁਝ ਆਉਂਦੇ ਨੇ, ਕਰ ਕੁਝ ਨਹੀਂ ਸਕਦੇ, ਕਾਰੇ ਕੁਝ ਨਹੀਂ ਸਕਦੇ ਉਹਨਾਂ ਦੇ ਨਾਲ ਜਿਹੜੇ ਬਾਹਰ ਬੈਠੇ ਨੇ। ਲੇਕਿਨ ਸਿਰਫ ਡਰਾਉਣ ਵਾਸਤੇ ਤਾਂ ਕਿ ਲੋਕੀ ਜਿਹੜੇ ਨੇ ਉਹ ਡਰਦੇ ਹੋਏ ਜਿਹੜੇ ਇਹਨਾਂ ਦੀ ਮਾਮਲਾਤ ਜਿਹੜੇ ਨੇ ਇਹਨਾਂ ਤੋਂ ਦੂਰ ਰਹਿਣ ਜਾਂ ਗੱਲ ਨਾ ਕਰਨ, ਤਾਂ ਕਿ ਇਹਨਾਂ ਦਾ ਕੱਚਾ ਚਿੱਟਾ ਜਿਹੜਾ ਉਹ ਪਬਲਿਕ ਦੇ ਸਾਹਮਣੇ ਜਿਹੜਾ ਉਹ ਨਾ ਖੁੱਲੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਉਹ ਖਬਰ ਇਹ ਹੈ ਕਿ ਇਸ ਵੇਲੇ ਜਿਹੜੀ ਇਮਰਾਨ ਖਾਨ ਸਾਹਿਬ ਦੀ ਮਿਲਟਰੀ ਕਸਟਡੀ 'ਚ ਜਾਣ ਦੇ ਉੱਤੇ ਵੀ ਬੜਾ ਰੌਲਾ ਹੈ। ਬਿਸ਼ਾਰਤ ਰਾਜਾ ਸਾਹਿਬ ਇੱਕ ਰਿਪੋਰਟਰ ਨੇ, ਉਹਨਾਂ ਨੇ ਕਿਹਾ ਕਿ ਇਹ ਸ਼ੁਕਰ ਕਰਨ ਕਿ ਇਮਰਾਨ ਖਾਨ ਨੂੰ ਮਿਲਟਰੀ ਕਸਟਡੀ 'ਚ ਨਹੀਂ ਲੈ ਕੇ ਗਏ। ਜਿੱਦਣ ਇਮਰਾਨ ਖਾਨ ਨੂੰ ਮਿਲਟਰੀ ਕਸਟਡੀ 'ਚ ਲੈ ਗਏ ਇਸ ਨਿਜ਼ਾਮ ਦੀ ਮੌਤ ਹੋ ਜਾਏਗੀ, ਫਿਰ ਆਵਾਮ ਹੋਏਗੀ ਤੇ ਇਹ ਨਿਜ਼ਾਮ ਹੋਏਗਾ। ਫਿਰ ਇਹ ਕਿਸੇ ਨਾਲ ਗਿਲਾ ਨਾ ਕਰਨ। ਇਹ ਚੰਗਾ ਨਹੀਂ ਲੈ ਕੇ ਗਏ ਤੇ ਗਾਂ ਵੀ ਨਾ ਲੈ ਕੇ ਜਾਣ, ਇਸੇ ਕੰਮ 'ਚ ਚੰਗਾ। ਸਿਆਣੀ ਗੱਲ ਕੀਤੀ ਹੈ ਬਿਸ਼ਾਰਤ ਰਾਜਾ ਸਾਹਿਬ ਨੇ, ਪਰ ਗੱਲ ਤੇ ਤਦ ਹੈ ਜੇ ਕਿਸੇ ਨੂੰ ਸਮਝ ਆਵੇ। ਮੈਨੂੰ ਇੱਥੋਂ ਅੱਜ ਜ਼ਰਾ ਗਲਾ ਖਰਾਬ ਹੈ, ਇਸ ਲਈ ਵੀਲੌਗ ਥੋੜ੍ਹਾ ਜਿਹਾ ਉਸ ਪੈਸ਼ਨ ਦੇ ਨਾਲ ਨਹੀਂ ਹੋ ਰਿਹਾ। ਮੈਨੂੰ ਇੱਥੋਂ ਇਜਾਜ਼ਤ ਦਿਓ। ਰੱਬ ਰੱਖ।